Pakistan's ISI fueling pro-Khalistan sentiments after Indian Army tightens screw on terror in Kashmir, Germany, Canada, new bases. In past 2 years, there have been over 100 Khalistani related cases in the state, which was found to have a direct link with Pakistani intelligence ISI, either in the form of funding or providing logistics. ਹੁਣ ਜਰਮਨੀ ਕੈਨੇਡਾ 'ਚ ਨਵੇਂ ਬੇਸ ਬਣ ਗਏ ਨੇ ਕਿਉਂਕਿ ਕਸ਼ਮੀਰ ਦੇ ਵਿੱਚ ਉਹਨਾਂ ਨੇ ਇੰਡੀਅਨ ਆਰਮੀ ਨੇ ਇੰਨਾ ਟਾਈਟ ਕਰ ਦਿੱਤਾ ਹੈ ਵੀ ਉੱਥੇ ਹੁਣ ISI ਦੀ ਪੇਸ਼ ਨਹੀਂ ਜਾਂਦੀ। ਇਹਨਾਂ ਨੂੰ ਜਿਹੜੀ ਫੰਡਿੰਗ ਹੈ ਉਹ ਕੈਨੇਡਾ, ਜਰਮਨੀ ਔਰ ਬ੍ਰਿਟਨ ਤੋਂ ਵੀ ਹੋ ਰਹੀ ਹੈ ਐਜ਼ ਵੈਲ, ਵੇਅਰ ਐਜ਼ ਪਾਕਿਸਤਾਨ ਐਂਡ ਚਾਈਨਾ have been providing logistic support to these outfits. The drone-based supply of drugs and arms has been reported in the bordering districts from time to time. 55 ਜਥੇਬੰਦੀਆਂ ਖਾਲਿਸਤਾਨੀਆਂ ਦੀਆਂ ਤੇ ਕਸ਼ਮੀਰੀਆਂ ਦੀਆਂ ਜਿਨ੍ਹਾਂ ਨੂੰ ISI ਕਰ ਰਹੀ ਹੈ ਮਦਦ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਖਾਲਿਸਤਾਨ ਦੀ ਲਹਿਰ ਸੰਬੰਧੀ ਲਗਾਤਾਰਤਾ ਨਾਲ ਝੂਠੀਆਂ ਸਟੋਰੀਆਂ ਪਲਾਂਟ ਕੀਤੀਆਂ ਜਾ ਰਹੀਆਂ ਹਨ। ਟਰੂ ਸਕੂਪ ਨਿਊਜ਼ ਵਿੱਚ ਪਲਾਂਟਡ ਇੱਕ ਸਟੋਰੀ ਅਨੁਸਾਰ ਹੁਣ ਜਰਮਨ, ਕੈਨੇਡਾ ਅਤੇ ਅਮਰੀਕਾ ਖਾਲਿਸਤਾਨ ਦੇ ਨਵੇਂ ਗੜ ਬਣ ਗਏ ਹਨ, ਜਿਨ੍ਹਾਂ ਨੂੰ ਚੀਨ ਅਤੇ ਪਾਕਿਸਤਾਨ ਦੀ ISI ਵੱਲੋਂ ਲੌਜਿਸਟਿਕ ਸਪੋਰਟ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਗੱਲ ਡਾਇਸਪੋਰਾ ਸਿੱਖਾਂ ਦੀ ਮਿਹਨਤ ਦੀ ਬਦੌਲਤ ਪਿਛਲੇ ਆਲਮੋਸਟ 38 ਸਾਲ ਤੋਂ ਜਿਨ੍ਹਾਂ ਨੇ ਝੰਡਾ ਬੁਲੰਦ ਰੱਖਿਆ ਔਰ ਰੈਫਰੈਂਡਮ 2020 ਦੇ ਆਰਗੇਨਾਈਜ਼ਡ ਕੈਂਪੇਨ ਨੇ ਜਿਹੜਾ ਬ੍ਰਿਟਨ, ਫਰਾਂਸ, ਇਟਲੀ ਔਰ ਕੈਨੇਡਾ, ਟੋਰਾਂਟੋ ਦੇ ਵਿੱਚ ਔਰ ਨੈਕਸਟ ਫੇਸ ਜਿਹੜਾ ਉਹ ਨਵੰਬਰ 6 ਨੂੰ ਸ਼ੁਰੂ ਹੋਣ ਜਾ ਰਿਹਾ। ਇਸ ਸਾਰੇ ਦੇ ਚਲਦਿਆਂ ਭਾਰਤੀ ਹਕੂਮਤ ਜਦੋਂ ਹੁਣ ਮੋਦੀ ਵੀ ਕਾਰਗਿਲ 'ਚ ਕੱਲ੍ਹ ਦੀਵਾਲੀ ਦੇ ਮੌਕੇ ਐਡਰੈਸ ਕਰ ਰਿਹਾ ਸੀ, ਉਹ ਐਕਸਟਰਨਲ ਐਂਡ ਇੰਟਰਨਲ ਥ੍ਰੈਟਸ ਦੀ ਗੱਲ ਕਰ ਰਿਹਾ ਸੀ। ਔਰ ਸਾਡੇ ਵੀਰ ਨਵਰੂਪ ਸਿੰਘ ਆਸਟ੍ਰੇਲੀਆ ਤੋਂ ਉਹਨਾਂ ਨੇ ਲਿਖਿਆ ਕਿ ਜੀ ਡਾਕਟਰ ਸਾਹਿਬ, ਇਹਨਾਂ ਨੂੰ ਤੁਸੀਂ ਠੀਕ ਕਹਿੰਦੇ ਹੋ ਕਿ ਸਿੱਖ ਇਹਨਾਂ ਨੂੰ ਸੁਪਨੇ 'ਚ ਵੀ ਡਰਾਉਂਦੇ ਨੇ। ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਨੂੰ ਇਹ ਬਿਲਕੁਲ ਕਲੀਅਰਲੀ ਪਤਾ ਹੈ ਕਿ ਵੀ ਇਹ ਜਿਹੜੀ ਸਿੱਖਾਂ ਦੀ ਆਜ਼ਾਦੀ ਦੀ ਤਹਿਰੀਕ ਹੈ, ਖਾਲਿਸਤਾਨ ਦੀ ਗੱਲ ਹੈ, ਇਹਨੂੰ ਹੁਣ ਇਹ ਰੋਕ ਨਹੀਂ ਸਕਦੇ। ਅਜੇ ਇੱਕ ਜ਼ਬਰ ਜ਼ੁਲਮ ਦਾ ਦੌਰ ਹੋਰ ਇਹ ਚਲਾਉਣਗੇ ਔਰ ਇਹ ਫਾਈਨਲ ਹੋਏਗਾ। ਇਸ ਤੋਂ ਬਾਅਦ ਇਹ ਜਿਹੜਾ ਇਹਨਾਂ ਦਾ ਅੰਤ ਨਿਸ਼ਚਿਤ ਹੈ, ਨਿਸ਼ਚੈਵਾਚਕ ਹੈ। ਹੁਣ ਇਸ ਸਾਰੇ ਪੀਰੀਅਡ 'ਚ ਜਿਵੇਂ ਉਹ ਹੁੰਦਾ ਹੈ ਕਿ ਜੀ ਵਕਤੋਂ ਖੁੰਜੀ ਡੂਮਣੀ ਗਾਵੇ ਆਲ ਪਤਾਲ, ਕਈ ਵਾਰੀ ਉਹਨਾਂ ਨੂੰ ਇਹ ਪਤਾ ਵੀ ਨਹੀਂ ਲੱਗ ਰਿਹਾ ਕਿ ਵੀ ਇਸ ਸਾਰੇ ਨੂੰ ਕਿਵੇਂ ਕਹਿਣ, ਮੰਨਣ ਜਾਂ ਪਹਿਲਾਂ ਤਾਂ ਉਹੀ ਸੀ ਮੁੱਠੀ ਭਰ ਨੇ। ਫਿਰ ਜਦੋਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਜੀ ਕੈਨੇਡਾ 'ਚ ਹੋਇਆ ਜਦੋਂ ਟੋਰਾਂਟੋ ਦੇ ਵਿੱਚ ਰੈਫਰੈਂਡਮ ਔਰ ਉਸ ਤੋਂ ਬਾਅਦ ਪੋਲੀਟੀਕਲ ਪ੍ਰੋਟੈਸਟ ਕੀਤਾ, ਡਿਪਲੋਮੈਟਿਕ ਕੀਤਾ, ਡਿਮਾਰਸ਼ੇ ਦਿੱਤਾ, ਐਂਬੈਸਡਰ ਲੈਵਲ ਕੀਤਾ। ਹੁਣ ਉਸ ਸਭ ਤੋਂ ਬਾਅਦ ਇਹਨਾਂ ਨੂੰ ਕਿਤੇ ਨਾ ਕਿਤੇ ਸਟੋਰੀਜ਼ ਜਿਸ ਕਿਸਮ ਦੀਆਂ ਪਲਾਂਟ ਇਹਨਾਂ ਦੀਆਂ ਏਜੰਸੀਆਂ ਕਰਾ ਰਹੀਆਂ ਨੇ, ਉਹਦੇ 'ਚ ਇਹ ਵੀ ਕਹਿੰਦੇ ਨੇ ਜੀ ਕੈਨੇਡਾ ਗੌਰਮੈਂਟ ਹੀ ਨਾਲ ਰਲੀ ਹੋਈ ਹੈ ਖਾਲਿਸਤਾਨੀਆਂ ਦੇ। ਅਮਰੀਕਾ ਦੇ ਹਵਾਲੇ ਨਾਲ ਜੇ ਅਮਰੀਕਾ 'ਚ ਬੇਸ਼ੱਕ ਰੈਫਰੈਂਡਮ ਦੀ ਗੱਲ ਨਹੀਂ ਆਈ ਹੈ, ਜਦੋਂ ਆਏਗੀ ਉਦੋਂ ਇਹਨਾਂ ਨੂੰ ਇਵੇਂ ਹੀ UK ਬਾਰੇ ਵੀ ਜਿੰਨਾ ਪ੍ਰੈਸ਼ਰ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਵੀ ਇਹਦੇ ਬਾਵਜੂਦ ਜਿੰਨਾ ਮਰਜ਼ੀ ਪ੍ਰੈਸ਼ਰ ਇਹਨਾਂ ਨੇ ਬਿਲਟ ਕੀਤਾ, ਕੁਛ ਚੀਜ਼ਾਂ ਨੇ ਜਿਹੜੀਆਂ ਵਿਦਿਨ ਦਾ ਕੰਟਰੀ ਲਾਅ ਦੇ ਅਗੇਂਸਟ ਇੱਥੋਂ ਵਾਲੇ ਭਾਵੇਂ ਪੂਰੇ ਵੀ ਵਿਕੇ ਹੋਣ ਉਹਨਾਂ ਦੇ ਹੱਥਾਂ 'ਚੋਂ ਨਹੀਂ ਕਰ ਸਕਦੇ। ਹੁਣ ਇੱਕ ਸਟੋਰੀ ਜਿਹੜੀ ਮੇਰੀਆਂ ਨਜ਼ਰਾਂ 'ਚੋਂ ਗੁਜ਼ਰੀ, ਇਹ TrueScoopNews.com ਵੈਬਸਾਈਟ ਹੈ, ਤੁਸ਼ਾਰ ਸਿੰਘ ਦੀ ਸਟੋਰੀ ਹੈ ਔਰ ਇਸ 'ਤੇ ਤੁਸੀਂ ਫਰੰਟ ਪੇਜ 'ਤੇ ਜਾ ਕੇ ਦੇਖੋਗੇ ਜਦੋਂ ਇਸ ਨੂੰ ਤੁਸੀਂ ਖੋਲ੍ਹਦੇ ਹੋ ਵੈਬ ਨੂੰ, ਤੇ ਨਜ਼ਰ ਆ ਜਾਂਦਾ ਕਿ ਭਾਈ ਇਹ ਹਿੰਦੂ ਤਵੀਆਂ ਦਾ ਵੈਬਸਾਈਟ ਹੈ, ਕਿਉਂਕਿ ਸਭ ਤੋਂ ਫਰੰਟ ਪੇਜ 'ਤੇ ਹੀ ਜਿਹੜੀ ਐਡ ਲੱਗੀ ਹੋਈ ਹੈ, ਹਲਾਲ ਨਾ ਖਾਊਂਗਾ ਨਾ ਖਰੀਦੂੰਗਾ, ਕਿਉਂਕਿ ਇਹ ਐਕਸਟ੍ਰੀਮ ਰਾਈਟ ਵਿੰਗਰ ਹਿੰਦੂ ਤਵੀਆਂ ਨੇ ਦੀਵਾਲੀ ਦੇ ਮੌਕੇ ਦੇ ਉੱਤੇ ਵੀ ਟਵਿੱਟਰ ਦੇ ਉੱਤੇ ਪੂਰਾ ਕੈਂਪੇਨ ਚਲਾਇਆ ਸੀ। ਸੋ ਉਹਦੇ ਤੋਂ ਕੋਈ ਸ਼ੱਕ ਨਹੀਂ ਰਹਿੰਦਾ ਵੀ ਇਹ ਕੀ ਹੈ। ਔਰ ਇਹ ਜਿਹੜਾ ਆਰਟੀਕਲ ਹੈ, ਹਾਲਾਂ ਕਈ ਵਾਰ ਮੈਨੂੰ ਇਹ ਲੱਗਦਾ ਵੀ ਹੁੰਦਾ ਵੀ ਇਹਨਾਂ ਦਾ ਨਾਂ ਵੀ ਚਰਚਾ ਕਰੀਏ ਤਾਂ ਕੋਈ ਨਹੀਂ, ਪਰ ਮੈਨੂੰ ਲੱਗਦਾ ਕਿ ਵੀ ਜਿਵੇਂ ਹੁਣ ਮਨਵੀਰ ਕੌਰ ਨਾਂ ਦੀ ਬੀਬੀ ਨੇ ਜਿਸ ਕਿਸਮ ਦੀ ਮਿਸ ਇਨਫੋਰਮੇਸ਼ਨ ਦਿੱਤੀ ਸੀ, ਉਹ ਜਦੋਂ
ਕਾਊਂਟਰ ਹੋਇਆ, ਹਾਲਾਂ ਉਹਦੇ 'ਚ ਉਹਨਾਂ ਦੀ ਪਬਲਿਸਿਟੀ ਵੀ ਨਿਕਲਦੀ ਹੈ, ਪਰ ਉਹ ਇੰਨਾ ਵਾਈਡ ਹਰ ਇੱਕ ਦੇ ਤੱਕ ਪਹੁੰਚਿਆ ਕਿ ਜਿਹਨਾਂ, ਔਰ ਉਹਦੇ 'ਚੋਂ ਮੈਂ ਅੱਜ ਹੀ ਦੇਖ ਰਿਹਾ ਸੀ ਕੁਛ ਨੇ ਉਹ ਸਾਡੀ ਪ੍ਰੈਜੈਂਟੇਸ਼ਨ 'ਚੋਂ ਟਿਕਟੋਕ ਦੀਆਂ ਕੱਢ ਕੇ ਪੁਆਇੰਟਸ ਜਿਹੜੇ ਨੇ ਟਿਕਟੋਕ 'ਤੇ ਪਾਏ ਹੋਏ ਸੀ, ਕਿਉਂਕਿ ਜਿਹੜੇ ਸਵਾਲ ਉਹਨੇ ਚੁੱਕੇ ਸੀ ਨੈਗੇਟਿਵਿਟੀ ਉਹਦੇ ਜਵਾਬ ਸੀ। ਔਰ ਉਹ ਮੁੜ ਕੇ ਤੁਹਾਨੂੰ ਉਸ ਕਿਸਮ ਦੀ ਡਿਬੇਟ ਕਿਤੇ ਨਜ਼ਰ ਨਹੀਂ ਆਉਂਦੀ ਕਿ ਇੱਥੇ ਪਹੁੰਚ ਜਾਓ ਜੀ ਹਜ਼ੂਰ ਸਾਹਿਬ ਬਾਹਰ ਰਹਿ ਜਾਏਗਾ, ਪਟਨਾ ਸਾਹਿਬ ਬਾਹਰ ਰਹਿ ਜਾਏਗਾ, ਖਾਲਿਸਤਾਨ 'ਚ ਫਲਾਣਾ ਸੰਕਲਪ ਕੀ ਹੈ, ਕਿਉਂਕਿ ਇਹ ਇੱਕ ਤਰੀਕਾ ਹੁੰਦਾ, ਇਹ ਨਹੀਂ ਹੁੰਦਾ ਵੀ ਅਸੀਂ ਕੋਈ ਇਹਨਾਂ ਦੀਆਂ ਸਟੋਰੀਆਂ ਤੋਂ ਕੋਈ ਉਹਨਾਂ 'ਤੇ ਕੋਈ ਰਿਐਕਟ ਕਰ ਰਹੇ ਹੁੰਦੇ ਆ, ਪਰ ਅਸੀਂ ਆਪਣੀ ਕਰਾਊਡ ਨੂੰ ਵੀ ਇਹ ਦੱਸ ਰਹੇ ਹੁੰਦੇ ਆ ਕਿ ਭਾਈ ਇਹ ਇਹਨਾਂ ਦੀ ਘਬਰਾਹਟ ਦੱਸ ਰਹੀ ਹੈ ਕਿ ਸਾਡਾ ਗੋਲ ਕਿੰਨਾ ਕਰੀਬ ਹੈ। ਔਰ ਇਹ ਸਟੋਰੀ ਜਿਹੜੀ ਕਿ ਟਰੂ ਸਕੂਪਰ ਨਿਊਜ਼ ਨੇ ਦਿੱਤੀ ਇਹ ਔਰ ਤੁਸ਼ਾਰ ਸਿੰਘ ਦੀ ਲਿਖੀ ਹੋਈ ਹੈ, ਐਕਸਪਲੇਨਡ ਹੈਡਲਾਈਨ ਹੈ ਦੀ, ਪਾਕਿਸਤਾਨ's ISI fueling pro-Khalistan sentiments after Indian Army tightens screw on terror in Kashmir, Germany, Canada, new bases. फिर सब heading है, in past 2 years there have been over 100 Khalistani related cases in the state which was found to have a direct link with Pakistani intelligence ISI either in the form of funding or providing logistics. उन्हें कहा जी 100 केस इंडिया 'ਚ हो गया ਜਿਹਦੇ 'ਚੋਂ ਦੱਸਦਾ ਹੈ ਕਿ ਜੀ ISI ਜੁੜੀ ਹੋਈ ਹੈ, ਲੌਜਿਸਟਿਕ ਔਰ ਫੰਡ ਪ੍ਰੋਵਾਈਡ ਕਰ ਰਹੀ ਹੈ। ਔਰ ਉੱਪਰ ਉਹਨੇ ਕਿਹਾ ਜੀ ਹੁਣ ਜਰਮਨੀ ਕੈਨੇਡਾ 'ਚ ਨਵੇਂ ਬੇਸ ਬਣ ਗਏ ਨੇ, ਕਿਉਂਕਿ ਕਸ਼ਮੀਰ ਦੇ ਵਿੱਚ ਉਹਨਾਂ ਨੇ ਇੰਡੀਅਨ ਆਰਮੀ ਨੇ ਇੰਨਾ ਟਾਈਟ ਕਰ ਦਿੱਤਾ ਵੀ ਉੱਥੇ ਹੁਣ ISI ਦੀ ਪੇਸ਼ ਨਹੀਂ ਜਾਂਦੀ। ਪਰ ਨਾਲ ਹੀ ਤੁਸੀਂ ਅੱਜ ਦੀ ਜੇ PTI ਜਾਂ ਟ੍ਰਿਬਿਊਨ ਦੀ ਖਬਰ ਦੇਖੋਗੇ ਤਾਂ ਉਹ ਕਹਿੰਦੇ ਨੇ ਕਿ ਜੀ ਜਿਹੜੇ ਕਸ਼ਮੀਰ ਦੇ ਵਿੱਚ ਮੋਰ ਮਿਲੀਟੈਂਟਸ ਫਰੋਮ ਪਾਕਿਸਤਾਨ ਦੈਨ ਦਾ ਨੇਟਿਵਸ। ਨਾਲ ਦੀ ਨਾਲ 2 ਕਾਲਮ ਅੱਗੇ ਜਾ ਕੇ ਖਬਰ ਲੱਗੀ ਹੋਈ ਹੈ ਕਿ 150 ਕਸ਼ਮੀਰੀ ਮਿਲੀਟੈਂਟ ਵੇਟ ਕਰ ਰਹੇ ਨੇ ਪਾਕਿਸਤਾਨੀ ਸਾਈਡ ਬਾਰਡਰ ਦੇ ਟੂ ਜੰਪ ਇਨਟੂ ਇੰਡੀਆ। ਹੁਣ ਇਹ ਕੰਟਰਡਿਕਟ ਕਰ ਰਹੀਆਂ ਹੁੰਦੀਆਂ ਨੇ ਗੱਲਾਂ, ਪਰ ਇਹ ਨਾਲ ਦੀ ਨਾਲ ਇਹ ਸਾਡਾ ਡਿਸਕਸ ਕਰਨਾ ਬਣਦਾ ਕਿ ਭਾਈ ਇਹਨੂੰ ਜੋ ਸ਼ੁਰੂਆਤ ਹੀ ਉਹਨੇ ਇੱਥੋਂ ਕੀਤੀ ਕਿ 6 ਫਾਰ ਜਸਟਿਸ ਦਾ ਜਿਹੜਾ ਨਵੰਬਰ 6 ਨੂੰ ਕੈਨੇਡੀਅਨ ਸਿਟੀ ਓਨਟਾਰੀਓ 'ਚ ਰੈਫਰੈਂਡਮ ਹੋਣ ਵਾਲਾ ਹੈ, ਔਰ ਇਹਨੂੰ ਲੈ ਕੇ ਇਸ ਦੇ ਉੱਤੇ ਇੰਡੀਅਨ ਗੌਰਮੈਂਟ ਨੇ ਸਟਰੋਂਗ ਰਿਐਕਟ ਕੀਤਾ ਹੈ। ਔਰ ਅਰਿੰਦਮ ਬਾਗਚੀ ਨੇ ਜਿਹੜਾ ਹੈ ਉਹ ਕੈਨੇਡੀਅਨ ਗੌਰਮੈਂਟ ਕੈਨੇਡੀਅਨ ਐਮਬੈਸੀ ਨੂੰ ਵੀ ਪ੍ਰੋਟੈਸਟ ਦਿੱਤਾ ਹੈ। ਔਰ ਪਿਛਲੇ 2 ਸਾਲਾਂ ਤੋਂ ਇਹ ਜਿਹੜੀ ਖਾਲਿਸਤਾਨ ਦੀ ਕਾਲ ਔਰ ਐਂਟੀ ਇੰਡੀਆ ਸਲੋਗਨ ਇਹ ਸਾਰੇ ਪੰਜਾਬ ਚੱਲ ਰਹੇ ਨੇ। ਔਰ ਇਸ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਜੀ ਇਹ 100 ਤੋਂ ਜ਼ਿਆਦਾ ਖਾਲਿਸਤਾਨ ਰਿਲੇਟਡ ਕੇਸਿਸ ਪੰਜਾਬ ਦੇ ਵਿੱਚ ਹੋਏ ਨੇ ਜਿਹਦੇ ISI ਨਾਲ ਡਾਇਰੈਕਟ ਲਿੰਕ ਨੇ। ਔਰ ਨਾਲ ਦੀ ਨਾਲ ਹੁਣ ਅਫੀਸ਼ੀਅਲ CIA ਨੂੰ ਕੋਟ ਕਰ ਰਿਹਾ। ਹੁਣ ਇਹ ਸੈਂਟਰਲ ਇੰਟੈਲੀਜੈਂਸ ਏਜੰਸੀ, ਮੈਨੂੰ ਨਹੀਂ ਲੱਗਦਾ ਕੋਈ ਇੰਡੀਆ ਦੇ ਵਿੱਚ CIA ਤਾਂ ਅਮਰੀਕਾ ਦੀ ਏਜੰਸੀ ਹੈ, ਉਹਨੂੰ ਕੋਟ ਕਰਕੇ ਕਹਿ ਰਿਹਾ ਐਨ ਅਫੀਸ਼ੀਅਲ ਫਰੋਮ ਦਾ ਸੈਂਟਰਲ ਇੰਟੈਲੀਜੈਂਸ ਏਜੰਸੀ, ਜਾਂ ਤਾਂ NIA ਕਹਿਣਾ ਚਾਹੁੰਦਾ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ, ਪਰ ਜੇ CIA ਦੀ ਹੈ ਤਾਂ ਮਤਲਬ ਅਮਰੀਕਾ ਨੂੰ ਵੀ ਇਨਵੋਲਵ ਕਰ ਲਿਆ। ਹੈਜ਼ ਸੈਡ ਦੈਟ ਓਵਰ these 2 years the pro-Khalistan outfits and terror groups have turned strong in Punjab owing to the funding that has received from ISI। ਔਰ ਉਹਦੇ 'ਚ ਫਿਰ 4-5 ਖਾਲਿਸਤਾਨੀ ਮਿਲੀਟੈਂਟ ਆਰਗੇਨਾਈਜੇਸ਼ਨ ਜਿਹੜੀਆਂ 90s ਦੇ ਵਿੱਚ ਸੀ ਹੁਣ ਉਹ ਐਗਜ਼ਿਸਟ ਨਹੀਂ ਕਰਦੀਆਂ, ਉਹਨਾਂ ਦੇ ਨਾਂ ਦਿੱਤੇ ਹੋਏ ਨੇ ਕਿ ਜੀ ਉਹਨਾਂ ਨੂੰ ਫੰਡ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਜਿਹੜੀ ਫੰਡਿੰਗ ਹੈ ਉਹ ਕੈਨੇਡਾ, ਜਰਮਨੀ ਔਰ ਬ੍ਰਿਟਨ ਤੋਂ ਵੀ ਹੋ ਰਹੀ ਹੈ ਐਜ਼ ਵੈਲ, ਵੇਅਰ ਐਜ਼ ਪਾਕਿਸਤਾਨ ਐਂਡ ਚਾਈਨਾ have been providing logistic support to these outfits. The drone-based supply of drugs and arms has been reported in the bordering districts from time to time। ਉਹਨਾਂ ਨੇ ਕਿਹਾ ਹੁਣ ਚਾਈਨਾ ਵੀ ਨਾਲ ਲੈ ਆਂਦਾ। ਪਹਿਲੀ ਵਾਰ ਮੈਂ ਦੇਖ ਰਿਹਾ ਕਿ ਖੁੱਲ੍ਹ ਕੇ ਚਾਈਨਾ ਨੂੰ ਖਾਲਿਸਤਾਨ ਦੇ ਲੌਜਿਸਟਿਕ ਸਪੋਰਟ ਦੇ ਵਾਲੇ ਮੁਲਕ ਦੇ ਤੌਰ ਤੇ ਵੈਲਕਮ ਹੈ। ਅਸੀਂ ਤਾਂ ਉਡੀਕ ਰਹੇ ਹਾਂ, ਨਾ ਪਾਕਿਸਤਾਨ ਕੋਲ ਫੁਰਸਤ ਹੈ ਵੀ ਉਹਨੇ ਖਾਲਿਸਤਾਨੀਆਂ ਦੀ ਮਦਦ ਕਰਨੀ ਹੈ ਤੇ ਚੀਨ ਦੇ ਕੋਲ ਤਾਂ ਉਹਨਾਂ ਦੀ ਜੇ ਵਿਲ ਹੀ ਨਹੀਂ ਹੈ। ਜਦੋਂ ਵਿਲ ਹੋਏ ਅਸੀਂ ਵੈਲਕਮ ਕਰਦੇ ਹਾਂ ਐਜ਼ ਲੌਂਗ ਐਜ਼, ਔਰ ਸਾਨੂੰ ਉਹਨਾਂ ਤੋਂ ਕਿਸੇ ਹੋਰ ਮਿਲਟਰੀ ਜਾਂ ਦੂਜੀ ਹੈਲਪ ਦੀ ਲੋੜ ਨਹੀਂ ਹੈ। ਜੇ ਸਾਨੂੰ ਡਿਪਲੋਮੈਟਿਕ ਲੈਵਲ 'ਤੇ ਇੰਟਰਨੈਸ਼ਨਲੀ ਜਿਹੜਾ ਇਸ਼ੂ ਹੈ ਸਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ, ਹਿਊਮਨ ਰਾਈਟਸ ਦੇ ਇਸ਼ੂ ਨੇ, ਸਾਨੂੰ ਜੇ ਚਾਈਨਾ ਔਰ ਪਾਕਿਸਤਾਨ ਡਿਪਲੋਮੈਟਿਕ ਲੈਵਲ ਦੇ ਉੱਤੇ ਇੰਟਰਨੈਸ਼ਨਲੀ ਸਪੋਰਟ ਪ੍ਰੋਵਾਈਡ ਕਰ ਦੇਣ, ਅਸੀਂ ਇਹਨਾਂ ਦੇ ਹਫ਼ਤਿਆਂ ਦੇ ਵਿੱਚ ਗੋਡੇ ਲਵਾ ਸਕਦੇ ਹਾਂ। ਪਰ ਇਹ ਇੰਡੀਅਨ ਪ੍ਰੋਪੇਗੈਂਡਾ ਹੈ। ਇਹਨਾਂ ਨੂੰ ਇਹ ਹੈ ਵੀ ਜਿੰਨਾ ਪ੍ਰੋਪੇਗੈਂਡਾ ਕਰੋ ਉਨੇ ਉਹ ਕਹਿਣਗੇ ਨਹੀਂ ਨਹੀਂ ਜੀ ਸਾਡਾ ਤਾਂ ਕੋਈ ਸਬੰਧ ਤਾਂ ਹੈ ਵੀ ਨਹੀਂ ਹੈ। ਜੇ ਸਬੰਧ ਹੁੰਦਾ ਤਾਂ ਹੁਣ ਤੱਕ ਅਸੀਂ ਬੇਘਰੇ ਨਾ ਹੁੰਦੇ। ਇਹ ਇੱਕ ਵੱਖਰੀ ਕਹਾਣੀ ਹੈ। ਪਰ ਇਹਨਾਂ ਦਾ
ये है कि जी फिर इन्हें अगों डिटेल दी है कि पाकिस्तानी रेंजर्स ने 6 ड्रोन सेंटर एस्टैबलिश किए ने बॉर्डर एरिया 170 ड्रोन मूवमेंट्स हुई हैं, इन्ना फलाना चल रहा है। और ये उन्होंने कहा कि भी प्राइमरी रीज़न ये है ISI ने, क्योंकि कश्मीर दे विच उन्हां दी हुण दाल नहीं गलदी और उन्होंने सिखां वल जिहड़ा वो मूँह मोड़िया। फिर उन्होंने गुरपतवंत सिंह पन्नू कि जी उन्हों का की संबंध है खानकोट अमृतसर ज़िला और उन्हों की बैकग्राउंड दे के फिर उन्होंने कहा कि भाई ये सारे दे विच हुण जिहड़ी साडी सेंट्रल एजेंसी NIA है उन्हें बड़े रेड किए ने पंजाब च दूजे और उन्होंने नैक्सस मिली है कि वन ऑफ द रिपोर्ट्स दैट लेफ्ट द इंडियन गवर्नमेंट इन शॉक was released in 2021 by an American think tank Hudson Institute। ਹੁਣ ਅਸੀਂ डिस्कस करके हटे हैं कि प्रीति पटेल UK ਦੀ मिनिस्टर RSS ਦੀ शो गर्ल ਉਹੀ ਹਡਸਨ ਇੰਸਟੀਚਿਊਟ ਦੇ ਵਿੱਚ ਆ ਕੇ ਖਾਲਿਸਤਾਨੀਆਂ ਨੂੰ ਪਾਕਿਸਤਾਨ ISI ਨਾਲ ਜੋੜਦੀ ਹੈ। ਉਹਨੂੰ ਇਹ ਸਟੋਰੀ ਹੁਣ ਇਹ ਸਾਰਾ ਇਹਨਾਂ ਦਾ ਨੈਟਵਰਕ ਹੈ ਜਿਸ ਕਿਸਮ ਦਾ ਡਿਸਇਨਫੋ ਲੈਬ ਦੇ ਥੱਲੇ ਇਹਨਾਂ ਨੇ ਸਾਰੀ ਦੁਨੀਆ ਭਰ ਦੇ ਵਿੱਚ ਆਪਣਾ ਰਾਹ ਦਾ ਨੈਟਵਰਕ ਬਣਾਇਆ ਹੋਇਆ ਸੀ। 650 ਤੋਂ ਜ਼ਿਆਦਾ NGOs ਔਰ ਉਹਨਾਂ ਦੀ ਸਾਰੀ ਪਬਲਿਕੇਸ਼ਨਸ ਔਰ ਉਹਨਾਂ ਰਾਹੀਂ का यही बिल्कुल उस लाइन के उत्ते है। और उन्होंने कहा भी ये जी है और वो हडसन इंस्टीट्यूट को हवाला दे के कहा कि ISI इज़ डायरैक्टली लिंक्ड विद प्रोवाइडिंग फंडिंग टू 55 खालिस्तानी एंड कश्मीरी सैसेशनिस्ट राउट। 55 जथेबंदियाँ खालिस्तानियां दियां ते कश्मीरियां दियां जिन्होंने ISI कर रही है मदद। क्या कहने पता नहीं कितने ISI जथेबंदियां भी इन्नियां कितों नज़र आ गई हैं। ये सारे दे चलते हैं। फिर वो कह रहे हैं कि ये सारे चों जड़ियां ने आउटफिट्स इन ओवर द टू दैट द ऑर्गेनाइजेशन हैज़ बीन प्रोवाइडिंग ऑल फॉर्म्स ऑफ दोज सपोर्ट टू दोज आउटफिट्स इन अमेरिका टू कैरी फॉरवर्ड मूव्स विच पोटेंशियली आर लिंक्ड टू शेकिंग एंड चैलेंजिंग द सिक्योरिटी एजेंसीज इन इंडिया। उन्होंने कहा जी अमरीका च भी बहुत मदद रब दे वास्ते को ना ही दस दो अमरीका वालियां दा कौन दिंदा पैसे किनू दिंदा है नहीं। और ये अमरीका वाले का मतलब इन्हों दी एजेंसियां अखां बंद करके बैठिया ने जे ISI या चाइनीज़ हुण तां चीन नूं भी नाल जोड़ लिया जे चीन लॉजिस्टिक हैल्प प्रोवाइड कर रहा है। फिर उन्होंने कहा जी कनेडा तो जर्मन तो तक मोर ओवर ए डोजियर प्रिपेयर्ड बाई सिक्योरिटी एजेंसीज। उन्होंने डोजियर तैयार कर लिया। खालिस्तान मूवमेंट इज़ नाउ शिफ्टिंग फ्रॉम कैनेडा टू जर्मनी। फिर उन्होंने अगों 9 बिग खालिस्तानी अगे 8-9 नां दे के जर्मन विच वसते सिखां दे उन्होंने विच नाल घड़ीसन की कोशिश की है। और फिर एक पूरी लिस्ट दी है भी देखो खालिस्तानियां ने पीपल जड़े वो मंदिरां ते हमले कर रहे हैं। हुण उन्होंने बाहर जड़ा वो इस हद तक आ गए हैं कि अटैक्स ऑन टैंपल्स बाई खालिस्तानी उहदे चों ने 25 जनवरी 2022 नूं गॉडेस चिंतपुरनी का मंदिर च ब्रैम्पटन च हमला उन्होंने वैंडलाइज किया और ये जड़े ने खालिस्तानी दे पिछे सी। फिर फरवरी 22 ਦੇ ਵਿੱਚ 2022 6 ਹਿੰਦੂ ਟੈਂਪਲਸ ਟੋਰਾਂਟੋ 'ਚ ਅਟੈਕ ਕੀਤੇ। ਇਹ ਕਿਹੜੀਆਂ ਫਿਗਰ 6 ਮੰਦਰ ਟੋਰਾਂਟੋ 'ਚ ਅਟੈਕ ਹੋਏ। द एक्यूज टुक अवे ऑल द कैश आइडल्स एंड डीटी कि पैसे भी लै गए हमारा भगवान भी ले गए वो भी लै गए यार चंगा भगवान है जोड़ा वो लै गए। और कनेडा की पुलिस सुती रही कि भी वो कैश भी लै गए भगवान भी लै गए नाल और आइडल्स एंड डीटी दे भगवान का जाना दुख की गल है। एंड ऑर्नामेंट्स ऑफर टू दैम फ्रॉम द डोनेशन के जोड़े भगवानों को गहने पाए हुए सी उन्होंने श्रद्धालु वो भी लै गए। नहीं भाई ये भगवान रजान वाली गल तो नहीं ठीक है। वैसे तो कोई पैसे भी नहीं लै गया कोई ये भी नहीं होया कि भी पर चलो इन्होंने जो कहा भी इहदा असीं दुख मानते हैं भी भगवान नहीं ले जाना चाहिए तो भगवान भी वैसे कैसा जिनको लै गया चुक के। और फिर उन्हें कहा कि 14 सितंबर 2022 ਨੂੰ खालिस्तान सपोर्टर्स ransacked the Swaminarayan temple and wrote anti-India slogans later posting the video on social media। हाँ नारे नूरे जरूर लिखे होंगे वो भी बाहरली कंध के उत्ते मंदिर के अंदर नहीं भगवान भी नहीं खड़िया है। और फिर अगे थले उन्हें दिती है कि जी ये खालिस्तान की लहर इतों उठी। सो मैं बेशक जिहड़ा ਜਦੋਂ ਚਰਚਾ ਵੀ ਕਰਦਾ ਕੋਸ਼ਿਸ਼ ਤਾਂ ਸਾਡੀ ਹੁੰਦੀ ਹੈ ਕਿ ਵੀ ਆਪਣੀ ਗੱਲ ਘੱਟ ਕੀਤੀ ਜਾਏ ਪਰ ਕਿਉਂਕਿ ਜਦੋਂ ਤੁਸੀਂ ਇਹਨਾਂ ਦਾ ਕਈ ਵਾਰੀ ਤੁਹਾਨੂੰ ਸਾਰਾ ਦਿਨ ਜਦੋਂ ਤੁਸੀਂ ਪੜ੍ਹਦੇ ਰਹਿੰਦੇ ਹੋ ਫਿਰ ਜਦੋਂ ਇਹਨਾਂ ਦੀ ਕੋਈ ਸਟੋਰੀ ਦੇਖੋ ਫਿਰ ਚੰਗਾ ਵੀ ਲੱਗਦਾ ਕਿ ਵੀ ਚਲੋ ਇਹ ਕਿਤੇ ਨਾ ਕਿਤੇ ਜਿਵੇਂ ਉਹ
ਕਿ ਵੀ ਫਨੀ ਸਾਈਡ ਵੀ ਹੈ, ਲੇਕਿਨ ਇਹ ਗੱਲ ਇਹ ਵੀ ਸ਼ੋਅ ਕਰਦਾ ਵੀ ਜਿਵੇਂ ਉਹ ਜਹਾਂਗੀਰ ਨੂੰ ਲੱਗਦਾ ਸੀ ਵੀ ਸ਼ੇਰ ਮੇਰੀ ਛਾਤੀ ਤੇ ਚੜੇ ਨੇ ਸਿੱਖ, ਜਦੋਂ ਰਿਬੈਲੀਅਨ ਮੂਡ 'ਚ ਹੁੰਦੇ ਨੇ। ਸੋ ਇਹਨਾਂ ਦੀ ਨੀਂਦ ਹਰਾਮ ਹੋਈ ਹੈ। ਪਰ ਇਹ ਸਿੱਖਾਂ ਤੇ ਝੂਠੇ ਚਾਰਜ ਨਾ ਲਾਓ, ਮੰਦਿਰਾਂ ਤੇ ਹਮਲੇ ਕਰਨ ਵਾਲੇ ਸਿੱਖ ਨਹੀਂ ਨੇ। ਤੁਸੀਂ ਤਾਂ ਭੁੱਲ ਗਏ ਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਸ਼ਹਾਦਤ ਦਿੱਤੀ ਹੋਈ ਹੈ ਮੁੱਢਲੀਆਂ ਧਾਰਮਿਕ ਆਜ਼ਾਦੀਆਂ ਦੇ ਲਈ, ਔਰ ਇਹ ਸਾਡਾ ਇਤਿਹਾਸ ਅੱਜ ਤੱਕ ਵੀ ਬਰਾਬਰ ਜਾਰੀ ਹੈ। ਔਰ ਕਿਤੇ ਵੀ ਕਦੇ ਵੀ ਇਹ ਨਹੀਂ ਕਿ ਹਿੰਦੂ ਮੰਦਿਰ ਜਾਂ ਮਸੀਤ ਜਾਂ ਚਰਚ ਜਾਂ ਦੂਜਾ ਸਿੱਖ ਕਦੇ ਵੀ ਇਸ ਕਿਸਮ ਦੇ ਕੰਮ 'ਚ ਯਕੀਨ ਨਹੀਂ ਰੱਖਦੇ। ਇਹ ਤੁਹਾਡੇ ਆਪਣੇ ਹੀ ਕੰਮ ਹੁੰਦੇ ਨੇ, ਤੁਸੀਂ ਕਰਾ ਕੇ ਤੁਹਾਨੂੰ ਲੱਗਦਾ ਹੈ ਕਿ ਭਾਈ ਇਹਦੇ ਨਾਲ ਤੁਸੀਂ ਖਾਲਿਸਤਾਨ ਦੀ ਲਹਿਰ ਨੂੰ ਬਦਨਾਮ ਕਰੋਗੇ। ਹੁਣ ਇਹ ਗੱਲ ਬਹੁਤ ਪਿੱਛੇ ਰਹਿ ਗਈਆਂ ਇਸ ਕਿਸਮ ਦੀਆਂ। ਹੁਣ ਸਿੱਧੀ ਤੁਹਾਡੇ ਲਈ ਇਮਾਨਦਾਰ ਪਹੁੰਚ ਇਹੀ ਹੋਏਗੀ ਵੀ ਸਿੱਖਾਂ ਨੂੰ ਸੱਦਾ ਦਿਓ, ਜਿਹੜੇ ਕਿ ਭਾਈ ਆ ਕੇ ਟੇਬਲ ਦੇ ਉੱਤੇ ਨਕਸ਼ਾ ਵਿਛਾ ਲਓ, ਉਹਨਾਂ ਨੂੰ ਕਹੋ ਜੀ ਆਪਣਾ ਹਿੱਸਾ ਜੋ ਤੁਹਾਡਾ ਉਹ ਤੁਸੀਂ ਲਓ, ਸਾਨੂੰ ਜਮਨਾ ਪਾਰ ਆਰਾਮ ਨਾਲ ਰਹਿਣ ਦਿਓ। ਅਦਰਵਾਈਜ਼ ਸਿੱਖਾਂ ਨੇ ਤੁਹਾਨੂੰ ਚੈਨ ਨਾਲ ਬਹਿਣ ਨਹੀਂ ਦੇਣਾ ਹੈ, ਤੁਹਾਡੀ ਛਾਤੀ ਤਾਂ ਐਵੇਂ ਹੀ ਸਿੱਖਾਂ ਨੇ ਚੜੇ ਰਹਿਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਵਿਊਅਰਸ ਤਾਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।